FM 95 पंजाब रंग दे सब सत्कारयोग सुनने वालियां दा और सोशल मीडिया राही साडे जिहड़े देखण वाले दर्शक ने साडे जिहड़े नाज़रीन ने उन्हां दा स्वागत है। बड़ा निघा जिहा जी आयां नूं है बाबा गुरु नानक देव जी दी जन्म धरती ननकाना साहब च। और इस वेले रंग ते नूर दे जिहड़े मंजर ने सोशल मीडिया राही ते वेखण वाले देख रहे ने, पर साडे रेडियो ते सुनण वाले ने जिहड़े उन्हां नूं मैं दसना चाह रहा दिन ढल चुकिया है। सो गुरुद्वारा साहब जन्म स्थान दी जिहड़ी मरकजी बिल्डिंग है उन्होंने इस तरह शंगारिया गया है लोहां दे नाल लाइटां दे नाल कि जिहदी कोई मिसाल नहीं लभदी। और मंजर है जिहड़ा इहदे नाल कई बार अखां चंदे आ जांदियां ने। बहुत सोहणे उपराले बहुत सोहणे प्रबंध ने जिहड़े पाकिस्तानी सरकार वालों कीते गए। सो संगतां ने जिहड़ियां या सिख यात्री दुनिया भर तो जिहड़े आए ने उन्हां दे नाल इस वेले गुरुद्वारा जन्म स्थान है जिहड़ा खचाखच भर चुकिया है। लोकल संगतां भी इहदे च मौजूद ने ते समय नूं मुੱਖ रखदिआं कहंदे ने कि ਉਹ ਰੱਬੀ कुछ ਕੰਮ होने हुंदे ने। मैं दसना तो यही चाह रहा था, पर मेरे नाल पाकिस्तान के पहले सिख सिंगर जिन्हों के गीत जनाब वाघा बार्डर से शाम जो पाकिस्तान और गवांढी मुल्क भारत के झंडे लैण की सरमनी होंगी है तो वड्डे स्पीकर के उत्ते गज वज के आवाज़ां परले पासे भी बार्डरों जाणदियां होंदियां, वो भी बगैर वीजे तो। यानी पाकिस्तान के पहले सिख सिंगर जनाब जस्सी लैलपुरी होने साडे नाल ने। जस्सी जी जी आयां नूं, स्वागत है तुहाडा। बहुत बहुत धन्यवाद जी तुहाडा, थैंक यू भाई साहब जी, शुक्रिया। मेरे ਵੱਲੋਂ ਤੁਹਾਨੂੰ ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ FM 95 ਪੰਜਾਬ ਰੰਗ ਦੀ ਸਾਰੀ ਸਮੁੱਚੀ ਟੀਮ ਵੱਲੋਂ ਔਰ ਪੂਰੀ ਪਾਕਿਸਤਾਨੀ ਕੌਮ ਵੱਲੋਂ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀਆਂ ਜੱਸੀ ਲਾਲਪੁਰੀ ਹੋਣਾ ਨੂੰ ਲੱਖ ਲੱਖ ਵਧਾਈਆਂ ਜੱਫੀ ਪਾਕ ਦਿੰਦੇ। ਜੱਸੀ ਜੀ ਬਹੁਤ ਬਹੁਤ ਵਧਾਈਆਂ ਹੋਣ। ਥੈਂਕ ਯੂ ਜੀ, ਮੇਰੇ ਵੱਲੋਂ ਵੀ ਤੁਹਾਡੇ ਰੇਡੀਓ ਚੈਨਲ ਨੂੰ ਆਪਣਾ ਲੱਖ ਲੱਖ ਵਧਾਈਆਂ ਹੋਣ। ਔਰ ਜਿਹੜਾ ਤੁਹਾਡੇ ਚੈਨਲ ਸੁਣਨ ਦੇ ਨੇ ਰੇਡੀਓ, ਉਹ ਜਿੰਨੀ ਵੀ ਪੰਜਾਬੀ ਆਪਣਾ ਸਾਡੇ ਭਾਵੇਂ ਮੁਸਲਮਾਨ ਵੀਰ ਆ, ਕਿਉਂਕਿ ਪੰਜਾਬੀ ਤੋਂ ਪੰਜਾਬੀ ਹੁੰਦਾ ਹੈ ਔਰ ਸਤਿਗੁਰਾਂ ਨੂੰ ਤਾਂ ਸਾਰੇ ਪੰਜਾਬੀ ਵੀ ਮੰਨਦੇ ਹੈਗੇ ਨੇ, ਸਾਰੇ ਆਪਾਂ ਮੁਸਲਮਾਨ ਵੀਰ ਵੀ ਜਿੱਦਾਂ ਹਿੰਦੂ ਵੀਰ ਵੀ ਸਾਰੇ ਮੰਨਦੇ ਹੈਗੇ ਆ। ਔਰ ਮੇਰੇ ਵੱਲੋਂ ਔਰ ਤੁਹਾਡੇ ਵੱਲੋਂ ਆਪਾਂ ਦੋਵਾਂ ਭਰਾਵਾਂ ਵੱਲੋਂ 550 ਸਾਲਾ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਅੱਛਾ, ਹੁਣ ਮੈਂ ਅਸਲ ਆਵਾਂਗਾ ਕੱਲ ਅਸੀਂ, ਕਿਉਂਕਿ ਮੇਰੇ ਚ ਤੇ ਜੱਸੀ ਚ ਇਸ ਲਈ ਫਰਕ ਨਹੀਂ ਕਿ ਅਸੀਂ ਦੋਵੇਂ ਪਾਕਿਸਤਾਨੀ ਹਾਂ, ਇਹ ਧਰਤੀ ਸਾਡੀ ਹੈ, ਅਸੀਂ ਭਰਾ ਹਾਂ, ਸਾਡੇ ਲਹੂ ਦਾ ਰੰਗ ਇੱਕ ਹੈ ਔਰ ਸਾਡੇ ਇਸ ਮੁਲਕ ਦੇ ਵਾਸਤੇ ਜਜ਼ਬਾਤ ਇੱਕ ਨੇ। ਜੱਸੀ ਜੀ ਕਰਤਾਰਪੁਰ ਰਾਹਦਾਰੀ 47 ਦੀ ਵੰਡ ਤੋਂ ਬਾਅਦ ਮੇਰਾ ਖਿਆਲ ਹੈ 72-74 ਵਰਿਆਂ ਦੇ ਵਿੱਚ ਦੋਵੇਂ ਮੁਲਕਾਂ ਨੂੰ ਅਸੀਂ ਲੈ ਲੈਨੇ, ਪਾਕਿਸਤਾਨ ਨੂੰ ਵੀ ਭਾਰਤ ਨੂੰ। ਜਿੱਦਾਂ ਬਾਹਾਂ ਖੋਲ ਕੇ ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਣਾ ਨੇ ਜੀ ਆਇਆਂ ਨੂੰ ਕੀਤਾ, ਫੀਸਾਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ $200 ਮਾਫ ਕਰ ਦਿੱਤੀ, ਉਹ ਆਖਿਆ ਪਾਸਪੋਰਟ ਵੀ ਨਹੀਂ ਹੈ ਤਾਂ ਕੋਈ ਗੱਲ ਨਹੀਂ। ਮਤਲਬ ਕਿ ਐਡਾ ਸਭ ਕੁਛ ਇੰਨਾ ਸਾਨੂੰ ਉਸ ਪਾਸੇ ਨਹੀਂ ਲੱਭਾ। ਦੁੱਧ 'ਚ ਮਿੰਗਣਾ ਪਾ ਪਾ ਕੇ ਵੰਨ ਸਵੰਨੀਆਂ ਕਰਤਾਰਪੁਰ ਅਲਾਂਘੇ ਬਾਰੇ ਗੱਲਾਂ ਹੋਈਆਂ। ਇਹ ਕੀ ਇਹਦੇ ਪਿੱਛੇ ਪਿਛੋਕੜ ਕੀ ਹੈ? ਮੈਂ ਚਾਹੁੰਦਾ ਹੈ ਕਿ ਸਾਡੇ ਸੁਣਨ ਵਾਲੇ ਜਿਹੜੇ ਪਾਕਿਸਤਾਨੀ ਕਮਿਊਨਿਟੀ ਇਸ ਵੇਲੇ ਤੁਹਾਨੂੰ ਸੁਣ ਰਹੀ ਹੈ ਉਹ ਵੀ ਜਾਣੇ ਕਿ ਸਿੱਖ ਕੌਮ ਦੇ ਨਾਲ ਪਾਕਿਸਤਾਨ 'ਚ ਏਡਾ ਮੋਹ ਪਿਆਰ ਹੈ, ਪਰ ਉਧਰ ਇਹ ਜਿਹੜੇ ਮੀਸਣਿਆਂ ਵਾਲੀ ਇੱਕ ਨਫ਼ਰਤ ਹੈ, ਇਹਦੀ ਵਜ੍ਹਾ ਕੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹਦੇ ਘਰ ਅੱਗ ਲੱਗਦੀ ਹੈ ਨਾ, ਪਤਾ ਉਹਨੂੰ ਹੀ ਹੁੰਦਾ ਹੈ। ਸਾਡਾ ਪੰਥ, ਸਾਡਾ ਸਿੱਖ ਧਰਮ ਜਿਹੜਾ ਹੈ, ਉਹ ਪੰਜਾਬ ਇੱਕ ਐਡੀ ਪਵਿੱਤਰ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਹੈ ਕਿ ਗੁਰੂ ਨਾਨਕ ਪੰਥ ਜਿਹੜਾ ਸਿੱਖ ਧਰਮ ਹੈ ਉਹਦੀ ਬੁਨਿਆਦ ਪਾਕਿਸਤਾਨ, ਪੰਜਾਬ, ਮੈਂ ਟੋਟਲ ਪੰਜਾਬ ਦੀ ਗੱਲ ਕਰਦਾ ਜਦੋਂ ਪਾਰਟੀਸ਼ਨ ਨਹੀਂ ਸੀ ਹੋਈ, ਇੱਥੋਂ ਹੋਈ। ਹੁਣ ਉਸ ਵਕਤ ਦੇ ਜਿੰਨੇ ਵੀ ਜੁਝਾਰੂ ਸਿੰਘ ਸਨ, ਜਿੱਦਾਂ ਬ੍ਰਿਟਿਸ਼ ਆਰਮੀ ਦੇ ਵਿੱਚ ਜਾਂ ਹੋਰ ਦੂਜੀਆਂ ਫਰਾਂਸ ਦੀ ਆਰਮੀ 'ਚ ਜਾਂ ਜਰਮਨ ਆਰਮੀ ਦੇ ਵਿੱਚ ਸਿੰਘ ਚੜ੍ਹਦੀ ਕਲਾ ਦੇ ਵਿੱਚ ਸੀ। ਔਰ ਉਸ ਵਕਤ ਦੇ ਵੱਡੇ ਰੈਵੋਲੂਸ਼ਨਰੀ ਔਰ ਰੈਬੈਲੀਅਨਸ ਜਿਹੜੇ ਹੈਗੇ ਸੀ ਉਹ ਵੀ ਸਿੱਖੀ ਸਨ, ਜਿਨ੍ਹਾਂ ਨੇ ਸੰਘਰਸ਼ ਕਰਕੇ ਕਾਲਿਆਂ ਪਾਣੀਆਂ ਦੇ ਵਿੱਚ ਜਾਂ ਹੋਰ ਆਪਣਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਉਹਨਾਂ ਨੇ ਗੁਰੂ ਸਾਹਿਬ ਦੇ ਨਾਮ ਭਾਣੇ ਨੂੰ ਮੰਨ ਕੇ ਕੁਰਬਾਨੀਆਂ ਸ਼ਹੀਦੀਆਂ ਦਿੱਤੀਆਂ। ਇਹ ਗੋਰੇ ਦੀ ਇੱਕ ਹੈਗੀ ਸੀ ਕਿ ਇਹ ਅਗਰ ਇਹ ਕੌਮ ਇਕੱਠੀ ਹੋ ਗਈ, ਮਤਲਬ ਪੰਜਾਬ ਐਡਾ ਵੱਡਾ ਇਹਨਾਂ ਨੂੰ ਦੇਤਾ, ਜਿੱਦਾਂ ਸਾਨੂੰ ਪਾਕਿਸਤਾਨ ਮਿਲ ਗਿਆ, ਪਾਕਿਸਤਾਨੀਆਂ ਨੂੰ ਹਿੰਦੁਸਤਾਨ ਵਾਲਿਆਂ ਨੂੰ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ। ਉਹਨਾਂ ਨੇ ਇਹ ਇੱਕ ਸਿੱਖ ਕੌਮ ਜਿਹੜੀ ਇਹ ਦੋ ਥਾਵਾਂ ਤੇ ਉਹਨਾਂ ਨੂੰ ਵੰਡ ਕੇ ਰੱਖ ਛੜਿਆ। ਐਕਚੁਅਲ ਕੀ ਸੀ ਕਿ ਇਹ ਮਾਰਸ਼ਲ ਕੌਮ ਸੀ। ਦਸਮ ਪਿਤਾ ਦੇ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਬਾਅਦ ਇਹ ਚੜ੍ਹਦੀ ਕਲਾ ਵਾਲੇ ਸਿੰਘ ਹੋ ਜਾਂਦੇ ਨੇ, ਇਹ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈਗੀ ਹੈ। ਤੇ ਉਹਨਾਂ ਨੂੰ ਇਹ ਸੀ ਕਿ ਅਗਰ ਇਹ ਇਸ ਟਾਈਮ ਅਗਰ ਵੱਡੇ ਵੱਡੇ ਯੁੱਧ ਜਿਹੜੇ ਹੈਗੇ ਨੇ ਉਹਨਾਂ ਨੂੰ ਜਿੱਤ ਸਕਦੇ ਨੇ, ਜਿੱਦਾਂ ਆਪਾਂ ਸਾਰਾਗੜੀ ਦੀ ਲੜਾਈ ਦੀ ਗੱਲ ਕਰਦੇ ਹਾਂ ਜਾਂ ਹੋਰ ਪੱਖੋਂ ਦੂਸਰੀਆਂ ਵੱਡੇ ਯੁੱਧਾਂ ਦੀਆਂ ਗੱਲ ਕਰਦੇ ਹਾਂ, ਤਾਂ ਸਿੰਘ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ। ਅਗਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ, ਦਿੱਲੀ ਤੋਂ ਲੈ ਕੇ ਕਾਬਲ ਤੇ ਕਾਬਲ ਤੋਂ ਲੱਦਾਖ ਤੱਕ ਕੇਸਰੀ ਝੰਡਾ ਝੂਲਦਾ ਸੀ। ਉਹ ਬੇਸਿਕਲੀ ਪੰਜਾਬੀਆਂ ਕੋ ਡਰ ਸੀ ਗੋਰੇ ਨੂੰ, ਜਿਹਦੀ ਵਜ੍ਹਾ ਤੋਂ ਵੰਡ ਪੈ ਗਈ। ਔਰ ਮੈਂ ਸਪੈਸ਼ਲ ਥੈਂਕਸ ਕਰਦਾ ਹਾਂ ਇਮਰਾਨ ਖਾਨ ਸਾਹਿਬ ਦਾ, ਪਾਕਿਸਤਾਨ ਸਰਕਾਰ ਦਾ, ਸਪੈਸ਼ਲ PTI ਦਾ,
ਕਿ ਇਹ ਪਾਕਿਸਤਾਨ ਨੂੰ ਪਹਿਲੀ ਵਾਰੀ ਜਦੋਂ ਦਾ ਹਿੰਦੁਸਤਾਨ ਪਾਕਿਸਤਾਨ ਬਣਿਆ ਐਡਾ ਪੜਿਆ ਲਿਖਿਆ ਸੂਝ-ਬੂਝ ਤੇ ਸਮਝਦਾਰ ਇੱਕ ਲੀਡਰ ਮਿਲਿਆ ਵੇ ਖਾਨ ਸਾਹਿਬ ਕਿ ਉਹ ਦੇਖੋ ਜੀ ਉਹ ਪਹਿਲੇ ਹੀ ਸੈਲੀਬ੍ਰਿਟੀ ਸੀ ਉਹਨੂੰ ਮਤਲਬ ਕਿ ਪੈਸੇ ਧੇਲੇ ਦੀ ਵੀ ਕੋਈ ਮੰਗ ਨਹੀਂ ਸੀ ਹੈਗੀ ਲੇਕਿਨ ਉਹਨੇ ਇਸ ਦੇਸ਼ ਲਈ ਇੰਨਾ ਕੁ ਸੋਹਣਾ ਮੈਂ ਪਹਿਲੇ ਨੂਨ ਲੀਗ ਨੂੰ ਬਹੁਤ ਲਾਈਕ ਕਰਦਾ ਸੀ ਮੈਂ ਤੁਹਾਨੂੰ ਸੱਚੀ ਗੱਲ ਕਰਦਾ ਤੁਹਾਡੇ ਰੇਡੀਓ ਤਾਈਂ ਲੇਕਿਨ ਇੱਕ ਜਦੋਂ ਉਹਦਾ ਮੈਂ ਇੰਟਰਵਿਊ ਸੁਣਿਆ ਖਾਨ ਸਾਹਿਬ ਦਾ ਸੋਸ਼ਲ ਮੀਡੀਆ ਤੇ ਉਹਨੇ ਕਿਹਾ ਕਿ ਜਿਹੜੀਆਂ ਪਾਕਿਸਤਾਨ ਚ ਮਿਨੋਰਟੀਜ਼ ਨੇ ਸਾਡੇ ਸਿੱਖ ਨੇ ਸਾਡੇ ਹਿੰਦੂ ਨੇ ਸਾਡੇ ਕ੍ਰਿਸਚੀਅਨ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਰਾਈਟਸ ਪੂਰੇ ਦਾਂਗੇ ਔਰ ਉਹਨਾਂ ਨੇ ਵੇਖੋ 8-10 ਮਹੀਨਿਆਂ ਦੇ ਵਿੱਚ ਕੀ ਕਰਕੇ ਵਹਾਤਾ ਹੈ ਕਿ ਸਾਡੇ ਲਈ ਮੱਕਾ ਮਦੀਨਾ ਗੁਰਸਿੱਖ ਵੀਰਾਂ ਲਈ ਇਹੀ ਆ ਔਰ ਉਹਨਾਂ ਉਹ ਖੋਲ ਦਿੱਤਾ ਅਸੀਂ ਬਹੁਤ ਧੰਨਵਾਦੀ ਆ ਤੇ ਜਿੰਨੀ ਮੇਰੇ ਸਵਾਸ ਨੇ ਜਾਂ ਸਿੱਖ ਕੌਮ ਦੇ ਜਿੰਨੇ ਵੀ ਸਵਾਸ ਹੈ ਰਹਿੰਦੀ ਦੁਨੀਆ ਦਾ ਖਾਨ ਸਾਹਿਬ ਲਈ ਸਾਡੀਆਂ ਅਰਦਾਸਾਂ ਦੁਆਵਾਂ ਉਹਨਾਂ ਦੇ ਨਾਲ ਹੈ ਔਰ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਅੱਲਾ ਮੀਆਂ ਉਹਨਾਂ ਨੂੰ ਤੰਦਰੁਸਤੀ ਸਿਹਤ ਦੇਣ ਅਸੀਂ ਦਿਨ ਰਾਤ ਸਾਡੇ ਬੱਚੇ ਵੀ ਉਹਨਾਂ ਲਈ ਦੁਆਵਾਂ ਕਰਨਗੇ ਕਿ ਉਹਨਾਂ ਨੇ ਸਾਡਾ 72 ਸਾਲਾਂ ਦੀ ਅਰਦਾਸ ਜਿਹੜੀ ਸੀ ਉਹ ਪ੍ਰਵਾਨ ਕੀਤੀ ਮੈਂ ਹੁਣ ਚੜ੍ਹਦੇ ਪਾਸਿਓਂ ਜਿਹੜੀਆਂ ਵਨਸਵਨੀਆਂ ਹੋਣ ਡਈਆਂ ਆ ਉਹਨਾਂ ਨੂੰ ਕਿੱਦਾਂ ਵੇਖਦੇ ਜੀ ਦੇਖੋ ਜੀ ਰਾਜਨੀਤੀ ਤੌਰ ਤੇ ਹਰ ਬੰਦੇ ਨੂੰ ਹੁੰਦਾ ਹੈ ਕਿ ਯਾਰ ਉਧਰ ਮੈਂ ਹੁਣ ਕੀ ਕਹਾਂ ਕਿਸੇ ਨੂੰ ਕੋਈ ਗੱਲ ਕਰੀਏ ਉਹ ਬੁਰਾ ਲੱਗਦਾ ਉਹ ਯਾਰ ਦੇਖੋ ਨਹੀਂ ਪਤਾ ਖੋਲ ਕੇ ਗਾ ਕਬੂਤਰ ਉੱਡ ਕੇ ਚਲੇ ਜਾਂਦਾ ਤਾਂ ਉਹ ਇਹ ਕਹਿ ਛੱਡਦੇ ਆ ਕਿ ਇਹ ਆਪਣਾ ਕੋਈ ਪਲਾਨ ਆ ਜੀ ਇਧਰੋਂ ਗੁਬਾਰੇ ਸਾਡੇ ਦੇਖੋ ਮੈਂ ਖੁਦ ਵਾਗਾ ਬਾਰਡਰ ਤੇ ਜਾ ਕੇ ਜਦੋਂ ਸੈਰਮਨੀ ਹੁੰਦੀ ਆ ਸੈਰਮਨੀ ਦੇ ਵਿੱਚ ਜਿਹੜੇ ਸਾਡੇ ਪਾਕਿਸਤਾਨੀ ਫਲੈਗ ਚੜ੍ਹਦਾ ਜਦੋਂ ਮੈਂ ਉੱਥੇ ਤਰਾਨੇ ਗਾਨਾ ਸਾਡਾ ਸੋਹਣਾ ਪਾਕਿਸਤਾਨ ਅੱਲਾਹੂ ਅਕਬਰ ਐਂਡ ਧੂੜਾ ਪੱਟ ਦਿਆਂਗੇ ਦੁਸ਼ਮਣ ਦੇ ਫੱਟੇ ਚੱਕ ਦਿਆਂਗੇ ਉਹਦੇ ਵਿੱਚ ਜਦੋਂ ਸੈਰਮਨੀ ਹੁੰਦੀ ਤੇ ਸਾਡੀ ਪਾਕਿਸਤਾਨ ਆਰਮੀ ਜਾਂ ਰੇਂਜਰਸ ਗੁਬਾਰਾ ਬਲੂਨਸ ਦੇ ਉੱਤੇ ਸਪੈਸ਼ਲ ਫਲੈਗ ਬਣਿਆ ਹੁੰਦਾ ਝੰਡਾ ਬਣਿਆ ਹੁੰਦਾ ਜਾਂ ਉਹ ਗ੍ਰੀਨ ਕਲਰ ਦਾ ਹੁੰਦਾ ਵਾ ਉਹ ਉਡਾਉਂਦੇ ਅਸੀਂ ਆਪਣੇ ਦੇਸ਼ ਦੀ ਮਤਲਬ ਸੇਵਾ ਕਰਦੇ ਆਪਣੇ ਮੁਲਕ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹੈਗੇ ਆ ਤੇ ਉਹ ਗੁਬਾਰਾ ਵੀ ਉੱਡ ਕੇ ਉਧਰ ਚੱਲ ਜਾਏ ਤਾਂ ਹਾਏ ਹਾਏ ਇਹਦੇ ਵਿੱਚ ਪਤਾ ਨਹੀਂ ਕੀ ਹੋ ਗਿਆ ਤੇ ਇਹ ਪਿੱਛੇ ਜੋ ਉਹਨਾਂ ਨੇ ਕਿ ਛੱਡੀ ਸੀ ਗੱਲ ਜੀ ਇੱਥੇ ਸਿੰਘ ਖਾੜਕੂ ਆਤੰਕਵਾਦੀ ਲਫ਼ਜ਼ ਪਤਾ ਨਹੀਂ ਇਹ ਕਿੱਥੋਂ ਆ ਗਿਆ ਵਾ ਇਹ ਫੜੇ ਗਏ ਨੇ ਤੇ ਇੱਕ ਡਰੋਨ ਆਇਆ ਡਰੋਨ ਕੈਮਰੇ ਦਾ ਤੁਸੀਂ ਮਾਸ਼ਾਅੱਲਾ ਆਪਣਾ ਮੀਡੀਆ ਤੋਂ ਰਿਲੇਟਡ ਕਿੰਨਾ ਕੁ ਭਾਰ ਚੱਕ ਲਊਗਾ ਇਹ ਜੀ 540 AK-47 47 ਜਿੱਦਾਂ ਇੰਨਾ 12 15 ਕਿਲੋ ਵਜਨ ਹੁੰਦਾ ਉਹ ਜੀ 5 ਉਹਦੇ ਨਾਲ ਤੇ ਪਤਾ ਨਹੀਂ ਪਿਸਤੌਲ ਇੰਨੇ ਯਾਰ ਕੀ ਮਤਲਬ ਸਾਇੰਸੀ ਤੌਰ ਤੇ ਵੀ ਆਪਾਂ ਇਹ ਗੱਲਾਂ ਨਹੀਂ ਮੰਨਦੇ ਹੈਗੇ ਔਰ ਪ੍ਰੈਕਟੀਕਲ ਤੌਰ ਤੇ ਵੀ ਮੰਨ ਹੀ ਨਹੀਂ ਸਕਦੇ ਸਾਡੀ ਪਾਕਿस्तान सरकार इत्थों तक कहती यार देखें हम पाकिस्तानी है जस्सी तो प्लीज़ काइंडली आप पाकिस्तान में आज़ाद हो आपको हर किस्म की आज़ादी है तो प्लीज़ खालिस्तान का नारा ना मारना फिर वो हमें खालिस्तान से प्रॉब्लम नहीं है ये आपका पर्सनल रिलीजियस पॉइंट ऑफ व्यू से आपका हक बनता है लेकिन यार कोई भी हम बात करते हो आप मीडिया पे जाते हो आप सिंगर हो सेलिब्रिटी हो तो इंडिया फॉर उठा के हमें फ़ोन कर देता है जी आपका ये खालिस्तान का बात कर रहा है तो हमें मतलब कि हम पीस की बात करते हैं हम यहाँ तक कि खुल के खालिस्तान की हामी भी नहीं कर सकते और ये कैसे यहाँ से असला यार जा सकता है वहाँ पे ये सब फजूल प्रोपोगंडे किए जाते हैं कुछ जो बड़े बड़े मुल्कों के एजेंट है पैसे लेने तो बस इसी तरह और कुछ भी नहीं है हकीकत को अब पढ़े लिखा दौर जा रहा है साइंटिफिक साइंस का दौर जा रहा है इसको इमेजिन करें ये सब झूठ है बिल्कुल फ्रॉड है कोई इस तरह की हकीकत नहीं है ਅੱਛਾ ਜੱਸੀ ਜੀ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਔਰ ਇਸ ਵੇਲੇ ਆ ਜਿਹੜਾ ਸਮਾਗਮ ਬਣਿਆ ਹੈ ਇਸ ਬਾਰੇ ਆਖਰੀ ਬੋਲ ਆਖਰੀ ਸ਼ਬਦ ਸਾਡੇ ਸੁਣਨ ਵਾਲਿਆਂ ਲਈ ਕੀ ਨੇ ਅੰਦਰ ਵੀ ਤੁਹਾਡੇ ਕੋਲ ਚਾਹ ਛਾਲਾਂ ਮਾਰਨ ਦੇ ਹੋਣੇ ਉਹ ਵੀ ਦੱਸ ਦੇਣਾ ਦੇਖੋ ਜੀ ਮੈਂ ਤੇ ਇਹ ਕਹਾਂਗਾ ਕਿ ਸਪੈਸ਼ਲ ਪੰਜਾਬੀ ਸਿੱਖ ਸੰਗਤਾਂ ਨੂੰ ਪੂਰੀ ਦੁਨੀਆ ਦੇ ਉੱਤੇ ਇੰਗਲੈਂਡ ਅਮਰੀਕਾ ਕੈਨੇਡਾ ਜਿੱਥੇ ਵੀ ਸਿੱਖ ਸੰਗਤਾਂ ਨੇ ਇੰਡੀਆ ਪੰਜਾਬ ਹਿੰਦੁਸਤਾਨ ਪੂਰੇ ਦੇ ਵਿੱਚ ਜਿੰਨੇ ਵੀ ਨਾਨਕ ਲੇਵ ਮੰਨਣ ਵਾਲੇ ਹੈਗੇ ਨੇ ਆਪਾਂ ਸਾਡੇ ਮੁਸਲਮਾਨ ਵੀਰ ਨੇ ਸਾਡੇ ਹਿੰਦੂ ਵੀਰ ਨੇ ਸਾਡੇ ਕ੍ਰਿਸਚੀਅਨ ਵੀਰ ਨੇ ਉਹਨਾਂ ਨੂੰ 550 ਸਾਲਾਂ ਦੀਆਂ ਲੱਖ ਵਧਾਈਆਂ ਔਰ ਸਾਡੇ ਮੁਸਲਮਾਨ ਨਾਲੋਂ ਸਾਡੇ ਪਾਕਿਸਤਾਨ ਵੱਲੋਂ ਕਿਉਂਕਿ ਮੈਂ ਪਾਕਿਸਤਾਨੀ ਆ ਮੈਂ ਆਪਣੇ ਪੂਰੇ ਪਾਕਿਸਤਾਨ ਦੇ ਮੁਸਲਮਾਨ ਵੀਰਾਂ ਵੱਲੋਂ ਮੁਸਲਮਾਨ ਪਰਿਵਾਰਾਂ ਵੱਲੋਂ ਸਾਰੇ ਸਿੰਘਾਂ ਨੂੰ 550 ਸਾਲਾਂ ਦੀਆਂ ਲੱਖ ਵਧਾਈਆਂ ਦਿੰਦਾ ਐਂਡ ਪੀਸ ਲਵ ਗॉड ਬlesਸ ਯੂ ਆਲ ਥੈਂਕ ਯੂ ਸੋ ਮਚ ਜੀ ਇਹ ਪਤਾ ਲੱਗਾ ਕਿ ਕੋਈ ਪਾਕਿਸਤਾਨੀ ਬੋਲਣ ਡਿਆ ਸੀਗਾ ਇਹ ਸੀਗੇ ਪਾਕਿਸਤਾਨ ਦੇ ਪਹਿਲੇ ਸਿੱਖ ਸਿੰਗਰ ਥ੍ਰਿਲਿੰਗ ਸਿੰਗਰ ਭੰਗੜਾ ਸਿੰਗਰ ਜੱਸੀ ਲੈਲਪੁਰੀ ਸੋ FM 95 ਪੰਜਾਬ ਰੰਗ ਤੋਂ ਇਸ ਵੇਲੇ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਮੈਂ ਸਾ ਲਾਈਵ ਤੁਹਾਡੇ ਵਾਸਤੇ ਤੁਹਾਡਾ ਆਪਣਾ ਮੇਜ਼ਬਾਨ ਮਸੂਦ ਮੱਲੀ